ਸਾਹਿਬ ਜੀ ਅੱਜ ਤੁਸੀਂ ਜਿਵੇਂ ਕੰਪੇਅਰ ਕੀਤਾ ਨਾ ਪਹਿਲੇ ਵੀ ਪਾਰਟੀਆਂ ਦਾ ਤੇ ਮੇਰੇ ਦਿਨ ਚ ਆਇਆ ਕਿ ਅਸੀਂ ਕਿਉਂ ਨਾ ਇਹਦੇ ਤੇ ਗੱਲ ਕਰੀਏ ਔਰ ਕੰਪੈਰੀਜ਼ਨ ਤੇ ਜ਼ਰਾ ਕਰੀਏ ਹੁਕੂਮਤਾਂ ਦੀ ਕਾਰਕਰਦਗੀ ਕਿਵੇਂ ਨਜ਼ਰ ਆਉਂਦੀ। ਪਾਣੀ ਦਾ ਮਸਲਾ ਤੇ ਸੀਵਰੇਜ ਦਾ ਮਸਲਾ ਸਭ ਜਗ੍ਹਾ ਹੀ ਹੈ। ਦੇਖੋ ਜੀ ਇਹਦੇ ਚ ਕੰਪੈਰੀਜ਼ਨ ਅਗਰ ਇਸ ਤਰ੍ਹਾਂ ਕਰੀਏ ਕਿ ਜਿਹੜਾ ਅੱਜ ਦਾ ਪ੍ਰੈਜ਼ੈਂਟ ਜਿਹੜੀ ਸਿਚੁਏਸ਼ਨ ਹੈਗੀ ਹੈ ਅਗਰ ਸਿਰਫ ਅਸੀਂ ਡਿਸਟ੍ਰਿਕਟ ਗਵਰਨਮੈਂਟ ਦੇ ਲੈਵਲ ਦੇ ਉੱਤੇ ਸੂਬਾਈ ਗਵਰਨਮੈਂਟ ਦੇ ਇਕਦਾਮਾਤ ਦੇ ਲੈਵਲ ਦੇ ਉੱਤੇ ਬਾਰਿਸ਼ਾਂ ਦੇ ਤਨਾਜ਼ਰ 'ਚ ਗੱਲ ਕਰੀਏ, ਠੀਕ ਹੈ, ਸੂਬਾ ਵਾਈਜ਼ ਕਰ ਲੈਣਾ। ਸੂਬਾ ਵਾਈਜ਼ ਉਹਦੇ ਵਿੱਚ ਤੇ ਦੇਖੋ ਲਾਹੌਰ ਦੇ ਅੰਦਰ ਅਸੀਂ ਰਹਿੰਦੇ ਹਾਂ, ਲਾਹੌਰ 'ਚ ਅਸੀਂ ਦੇਖ ਵੀ ਰਹੇ ਹਾਂ ਇੱਥੇ ਕਮ ਅਜ਼ ਕਮ ਤੁਹਾਨੂੰ ਜਿਹੜੇ ਅਦਾਰੇ ਨੇ ਅਦਾਰਿਆਂ ਦਾ ਜਿਹੜਾ ਅਮਲਾ ਹੈ ਉਹ ਮੁਤਹਰਕ ਨਜ਼ਰ ਆਉਂਦਾ ਹੈ। ਠੀਕ, ਬਾਰਿਸ਼ ਹੋ ਰਹੀ ਹੁੰਦੀ ਹੈ ਉਹ ਮੌਜੂਦ ਹੁੰਦੇ ਨੇ ਸੜਕ ਦੇ ਉੱਤੇ ਡਿਸਪੋਜ਼ਲ ਲੱਗੇ ਨੇ, ਪਾਣੀ ਕੱਢਣ ਦੇ ਵਾਸਤੇ ਕੋਸ਼ਿਸ਼ਾਂ ਹੋ ਰਹੀਆਂ ਨੇ ਬਾਰਿਸ਼ ਦੇ। ਔਰ ਕਿਉਂ ਕਿ ਸਾਡਾ ਜਿਹੜਾ ਸੀਵਰੇਜ ਸਿਸਟਮ ਹੈਗਾ ਇਹ ਕਦੀਮ ਪੁਰਾਣਾ ਹੈ, ਇਹ ਚੋਕ ਹੋ ਜਾਂਦਾ ਐਡਾ ਨਹੀਂ ਚੁੱਕ ਸਕਦਾ, ਲੇਕਿਨ ਹਕੂਮਤ ਆਪਣਾ ਕੰਮ ਕਰ ਰਹੀ ਹੈ। ਪੰਜਾਬ ਦੇ ਵਿੱਚ ਸਾਨੂੰ ਕਿਸੇ ਹੱਦ ਤੱਕ ਗਵਰਨਮੈਂਟ ਦਾ ਇੱਕ ਸਾਨੂੰ ਨਜ਼ਰ ਆਉਂਦਾ ਹੈ। ਠੀਕ ਹੈ, ਅਗਰ ਅਸੀਂ ਦੂਸਰੇ ਪੰਜਾਬ ਦੇ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਵੇਖਦੇ ਹਾਂ ਤਾਂ ਸਾਨੂੰ ਕਈ ਜਗ੍ਹਾ ਤੇ ਸੂਰਤ ਹਾਲ ਬੜੀ ਪੈਥੈਟਿਕ ਨਜ਼ਰ ਆਉਂਦੀ ਹੈ। ਜਿਵੇਂ ਗੁਜਰਾਂਵਾਲੇ 'ਚ ਦੇਖ ਲਓ ਸੂਰਤ ਹਾਲ, ਉੱਥੇ ਕੀ ਆਲਮ ਹੈਗਾ, ਕਿਸ ਤਰ੍ਹਾਂ ਦੀ ਉੱਥੇ ਹਾਲਾਂ। ਔਰ ਇਹਦੇ ਅੰਦਰ ਵੀ ਮੈਂ ਸਿਸਟਮ ਸਭ ਤੋਂ ਵੱਡਾ ਸਿਸਟਮ ਨੂੰ ਜ਼ੰਗ ਲੱਗਾ ਹੈ, ਸਿਸਟਮ ਮਫਲੂਜ ਹੋਇਆ, ਸਿਸਟਮ ਪੈਸੇ ਖਾ ਰਿਹਾ, ਆਵਾਮ ਦੇ ਟੈਕਸਾਂ ਦੀ ਰਕਮ ਖਾ ਰਿਹਾ। ਦੂਸਰੀ ਤਰਫ ਅਗਰ ਸਿੰਧ ਦੇ ਵਿੱਚ ਚਲੇ ਜਾਓ, ਸਿੰਧ ਦੇ ਵਿੱਚ ਕਰਾਚੀ ਦਾ ਹਾਲ ਤੁਹਾਡੇ ਸਾਹਮਣੇ, ਉੱਥੇ ਬਾਰਿਸ਼ ਹੋ ਜਾਵੇ ਤੇ ਉਹ ਇੰਜ ਲੱਗਦਾ ਜਿਵੇਂ ਜੰਗ ਲੱਗ ਗਈ, ਨਾਲੇ ਚੋਕ ਨਾਲੇ ਕਰੰਟ ਆ ਗਏ, ਕਿੰਨੇ ਕਿੰਨੇ ਅਲਮਨਾਕ ਹਾਦਸੇ ਉੱਥੇ ਹੋਏ ਨੇ। ਦੇਖੋ ਗੱਲ ਹੈਗੀ ਹੈ ਕਿ ਉੱਥੋਂ ਦੀ ਸੂਬਾਈ ਹਕੂਮਤਾਂ ਦਾ ਕੰਮ ਕੀ ਹੈਗਾ, ਹੁਣ ਤੇ ਉੱਥੇ ਮੇਅਰਸ਼ਿਪ ਵੀ ਹੈ ਉੱਥੋਂ ਦੀ ਬਲਦਿਆਤੀ ਨਿਜ਼ਾਮ ਜਿਹੜੀ। ਦੇਖੋ ਗੱਲ ਹੈਗੀ ਹੈ ਕਿ ਸ਼ਹਿਰ ਦੀ ਕੁਝ ਸ਼ਹਿਰਾਂ ਦੇ ਅੰਦਰ ਵੀ ਕੁਝ ਤਨਜ਼ੀਮਾਂ ਦਾ ਕੰਮ ਹੁੰਦਾ। ਅਗਰ ਸਾਡੇ ਜਿਹੜੀ ਸਿਵਲ ਸੁਸਾਇਟੀਆਂ ਐਥਨਿਕ ਬੁਨਿਆਦਾਂ ਤੇ ਸੋਚਣ ਲੱਗ ਪੈਣ, ਲਿਸਾਨੀ ਬੁਨਿਆਦਾਂ ਤੇ ਸੋਚਣ ਲੱਗ ਪੈਣ, ਸੁਬਾਈਅਤ ਦੇ ਉੱਤੇ ਸੋਚਣ ਲੱਗ ਪੈਣ, ਜ਼ਾਤ ਬਰਾਦਰੀ ਦੇ ਉੱਤੇ ਸੋਚਣ ਲੱਗ ਪੈਣ, ਤੇ ਉਹ ਸਿਵਲ ਸੁਸਾਇਟੀਆਂ ਨਹੀਂ ਰਹਿੰਦੀਆਂ। ਸਿਵਲ ਸੁਸਾਇਟੀ ਕਰਾਚੀ ਤੁਹਾਨੂੰ ਪਤਾ ਨਹੀਂ ਹੈਗਾ ਆਲਮਗੀਰ ਖਾਨ ਕਿਆ ਉਹਨੇ ਫਿਕਸ ਇਟ ਬਾਅਦ ਚੋਂ ਪਤਾ ਲੱਗਾ ਸੀ ਕਿ ਉਹਨੇ ਕਿਸ ਤਰ੍ਹਾਂ ਸਾਰਿਆਂ ਨੂੰ ਫਿਕਸ ਕਰ ਦਿੱਤਾ। ਕੀ ਕੀਤਾ? ਠੀਕ ਹੈ ਨਾ ਜੀ, ਉਹ ਤੇ ਪਤਾ ਲੱਗਾ ਕਿ ਉਹ ਸਾਰਾ ਪੀਟੀਆਈ ਦਾ ਇੱਕ ਨੈਰੇਟਿਵ ਲੈ ਕੇ ਤੇ ਆਪਣਾ ਨਿਕਲ ਗਏ ਨੇ ਭਾਈ ਸਾਹਿਬ, ਐਮਐਨਏ ਵੀ ਬਣ ਗਏ ਸਨ। ਤੇ ਇੱਧਰ ਤੁਸੀਂ ਖੈਬਰ ਪਖਤੂਨਖਵਾ ਦੀ ਤੇ ਮੇਰੇ ਖਿਆਲ ਤੇ ਉਹਨਾਂ ਦੇ ਨਾਲ ਖੈਬਰ ਪਖਤੂਨਖਵਾ ਦੀ ਗਵਰਨਮੈਂਟ ਦਾ ਪੰਜਾਬ ਦੇ ਇਸ ਵਕਤ ਦੀ ਜਿਹੜੀ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜੀ ਡਿਵੈਲਪਮੈਂਟਸ ਨੇ ਜਾਂ ਜਿਹੜੀ ਇੰਤਜ਼ਾਮਾਤ ਨੇ ਉਹ ਕੰਪੈਰੀਜ਼ਨ ਹੈ ਹੀ ਕੋਈ ਨਹੀਂ। ਸਹੀ, ਉਹਦੇ ਕਹਿੰਦੇ ਨੇ ਪਿਸ਼ਾਵਰ ਡਿਵੈਲਪਮੈਂਟ ਔਰ ਬਿਊਟੀਫਿਕੇਸ਼ਨ ਦਾ ਬੜਾ ਕੰਮ ਕੀਤਾ। ਉਹ ਤਾਂ ਬੜਾ ਕੰਮ ਕਰਦੇ ਨੇ, ਉਹ ਬੈਠ ਕੇ ਤੇ ਉਹ ਕਹਿਣਾ ਹੀ ਹੈ ਨਾ। ਅੱਛਾ, ਬਿਊਟੀ ਆਪਣੀ ਦੇ ਉੱਤੇ ਕੰਮ ਕਰਦੇ ਨੇ। ਤੁਹਾਨੂੰ ਇੱਕ ਵਾਕਿਆ ਤਾਂ ਸੁਣਾ ਦਿੱਤਾ ਸੀ ਕਿ ਉਹਨਾਂ ਦੇ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਦੇ ਜਵਾਬ ਦੇਣ ਵਾਸਤੇ ਉੱਥੋਂ ਦੇ ਸਹਾਫੀਆਂ ਨੇ ਕਮ ਅਜ਼ ਕਮ, ਚਲੋ ਮੈਂ ਉੱਥੋਂ ਦੇ ਪਿਸ਼ਾਵਰ ਦੇ ਸਹਾਫੀਆਂ ਨੂੰ ਜ਼ਰੂਰ ਦਾਦ ਦਿਆਂਗਾ ਕਿ ਯਾਰ ਉਹਨਾਂ ਨੇ ਕਮ ਅਜ਼ ਕਮ ਉਹਨਾਂ ਦੇ ਮਿਨਿਸਟਰ ਨੂੰ, ਆਪਣੇ ਮਿਨਿਸਟਰ ਨੂੰ ਇਹ ਤੇ ਉਹਨੂੰ ਰੀਅਲਾਈਜ਼ ਕਰਵਾਇਆ ਹੈ ਨਾ ਕਿ ਵੀ ਭਾਈਜਾਨ ਤੁਸੀਂ ਜਵਾਬ ਦੇਣਾ ਹੈ, ਤੁਸੀਂ ਜੋ ਕੰਮ ਵਾਸਤੇ ਤੁਹਾਨੂੰ ਰੱਖਿਆ ਗਿਆ ਹੈ ਤੁਸੀਂ ਉਹਦਾ ਜਵਾਬ ਦੇਣਾ ਹੈ। ਸਹੀ ਹੈ। ਉੱਥੇ ਡਿਸਟ੍ਰਿਕਟ ਗਵਰਨਮੈਂਟਾਂ ਨੇ, ਕੇਪੀ ਦੇ ਅੰਦਰ ਡਿਸਟ੍ਰਿਕਟ ਗਵਰਨਮੈਂਟਾਂ ਨੇ, ਉੱਥੇ ਸਫਾਈ ਦੇ ਅਦਾਰੇ ਨੇ, ਉਹਨਾਂ ਨੂੰ ਸਰਕਾਰ ਪੈਸੇ ਦੇ ਰਹੀ ਹੈ, ਉਹਨਾਂ ਦੇ ਕੋਲ ਗੱਡੀਆਂ ਨੇ। ਅਗਰ ਪੰਜਾਬ ਦੀ ਵਜ਼ੀਰ ਆਲਾ ਨੇ ਹੈਲੀਕਾਪਟਰ 10 ਅਰਬ ਦਾ ਖਰੀਦਿਆ ਹੈ ਜਿਹਦੇ ਤੇ ਤਨਕੀਦ ਬਹੁਤ ਹੋਈ ਹੈ, ਤੇ ਉੱਥੋਂ ਦੇ ਵੀ ਵਜ਼ੀਰ ਆਲਾ ਹੈਲੀਕਾਪਟਰ ਤੇ ਸਫਰ ਕਰਦੇ ਨੇ, ਉਹ ਵੀ ਸਰਕਾਰੀ ਹੈਲੀਕਾਪਟਰ ਹੈ। ਹੁਣ ਅਸੀਂ ਉੱਥੇ ਆ ਜਾਓ, ਉੱਥੇ ਫਲੱਡ ਦੀ ਸੂਰਤ ਹਾਲ ਦੇਖ ਲਓ, ਨੌਸ਼ਹਿਰਾ ਦਾ ਤੁਸੀਂ ਹਾਲਤ ਵੇਖ ਲਓ ਕਿ ਉੱਥੇ ਪਾਣੀ ਆਉਂਦਾ ਤੇ ਕੀ ਹਾਲਤ ਹੁੰਦਾ, ਪਿਸ਼ਾਵਰ ਦੇ ਵਿੱਚ ਦੇਖ ਲਓ ਕੀ ਹੁੰਦਾ। ਗੱਲ ਸਿਰਫ ਇਹ ਹੈਗੀ ਕਿ ਮੇਰਾ ਮਕਸਦ ਇਸ ਵਕਤ ਕਿਸੇ ਗਵਰਨਮੈਂਟ ਨੂੰ ਇਹ ਕਹਿਣਾ ਕਿ ਇਹ ਬਿਹਤਰ ਹੈ, ਉਹਨੂੰ ਨਹੀਂ ਹੈਗਾ। ਸਾਨੂੰ ਇੱਕ ਬਾਰਿਸ਼ਾਂ ਦੇ ਹਵਾਲੇ ਦੇ ਨਾਲ ਦੇਖੋ, ਬਾਰਿਸ਼ ਇੱਕ ਐਸਾ ਫੈਨੋਮੇਨਾ ਹੈਗਾ ਜਿਹੜਾ ਸੀਜ਼ਨਲ ਹੈਗਾ ਔਰ ਹਰ ਸਾਲ ਆਉਂਦੀ ਹੈ। ਮੌਨਸੂਨ ਹਰ ਸਾਲ ਆਉਂਦੀ ਹੈ। ਸਾਡੇ ਕੋਲ ਪਾਕਿਸਤਾਨ ਦੇ ਜਿਹੜਾ ਮੈਟਲਰ ਜਿਹੜਾ ਸਾਡਾ ਮਹਿਕਮਾ ਮੌਸਮੀਆਤ ਹੈ ਔਰ ਦੂਸਰੇ ਜਿਹੜੇ ਅਦਾਰੇ ਨੇ ਜਿਨ੍ਹਾਂ ਅਥਾਰਟੀਆਂ ਬਣੀਆਂ ਨੇ, ਉਹਨਾਂ ਦੇ ਕੋਲ ਸਾਰਾ ਰਿਕਾਰਡ ਮੌਜੂਦ ਹੈ ਕਿ ਗੁਜ਼ਸ਼ਤਾ 70 ਸਾਲਾਂ ਦੇ ਵਿੱਚ ਜਾਂ 80 ਸਾਲਾਂ ਦੇ ਵਿੱਚ ਪਾਕਿਸਤਾਨ ਦੇ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀ ਜ਼ਿਆਦਾ ਤੋਂ ਜ਼ਿਆਦਾ ਬਾਰਿਸ਼ ਹੋਈ ਹੈ ਤੇ ਕਿੰਨੀ ਮਿਨੀਮਮ ਬਾਰਿਸ਼ ਹੋਈ ਹੈ। ਠੀਕ ਹੈ ਨਾ, ਤੇ ਉਹਨੂੰ ਮੱਦੇਨਜ਼ਰ ਰੱਖ ਕੇ ਤੁਸੀਂ ਆਪਣਾ ਸੀਵਰ ਸਿਸਟਮ 70 ਸਾਲਾਂ 'ਚ ਨਹੀਂ ਠੀਕ ਕਰ ਸਕੇ।
70 ਸਾਲਾਂ ਦੇ ਵਿੱਚ ਬਜਟ ਜਾਂਦਾ ਹੈ, ਸਰਕਾਰੀ ਮੁਲਾਜ਼ਮ ਜਿਹੜੇ ਨੇ ਉਹ ਅਰਬਾਂਪਤੀ ਹੋ ਗਏ ਨੇ, ਬਿਊਰੋਕਰੇਟ ਅੱਜ ਵੀ ਟੀਏ ਡੀਏ ਲੈ ਰਹੇ ਨੇ, ਹਰ ਚੀਜ਼ ਉਹ ਕਰ ਰਹੇ ਨੇ, ਤੇ ਇਹਨਾਂ ਨੂੰ ਕਿਸ ਖਾਤੇ ਦੇ ਵਿੱਚ ਪਾਕਿਸਤਾਨ ਦੀ ਇਹ ਦਿੱਤੀ ਜਾ ਰਹੀ ਹੈ? ਇਹ ਕੀ ਗੱਲ ਹੈ? ਪਾਕਿਸਤਾਨ ਦੇ ਆਵਾਮ ਦੇ ਉੱਤੇ ਕੋਈ ਕਲੋਨੀਅਲ ਹਾਕਮ ਨੇ ਕਿ ਇਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਜਾ ਸਕਦਾ, ਇਹਨਾਂ ਨੂੰ ਕੋਈ ਨਹੀਂ ਪੁੱਛਿਆ ਜਾ ਸਕਦਾ? ਤੇ ਕੁਝ ਐਸੇ ਤਰ੍ਹਾਂ ਦੀ ਇੰਝ ਹੀ ਹੈ ਨਾ। ਤੇ ਜਿਹੜੇ ਵਜ਼ੀਰ ਆਲਾ ਬਣਦੇ ਨੇ, ਮਿਨਿਸਟਰ ਬਣਦੇ ਨੇ, ਰੋਜ਼ ਤੁਸੀਂ ਕਹਿੰਦੇ ਹੋ ਜੀ ਸਾਡੀਆਂ ਤਨਖਾਹਾਂ 'ਚ ਇਜ਼ਾਫੇ ਕਰੋ। ਕੋਈ ਯਾਰ ਤੁਸੀਂ ਇੱਥੇ ਮੁਲਾਜ਼ਮਤ ਕਰਨ ਆਏ ਹੋ, MNA ਹੋ, MPA ਹੋ, ਮਿਨਿਸਟਰ ਹੋ, ਵਜ਼ਾਰਤ ਆਲਾ ਦੇ ਹੋ, ਤੁਸੀਂ ਮੁਲਾਜ਼ਮਤ ਵਾਸਤੇ ਤਾਂ ਨਹੀਂ ਆਏ ਹੋ। ਤੁਸੀਂ ਕਿੰਨਾ ਕੁ ਮਤਲਬ ਕਿ ਤੁਹਾਡੀ ਪੈਸੇ ਦੀ ਹਵਸ ਨਹੀਂ ਪੂਰੀ ਹੁੰਦੀ? ਅਗਰ ਤੁਸੀਂ ਚਲੋ ਪੈਸੇ ਲੈ ਰਹੇ ਹੋ, ਤਨਖਾਹਾਂ ਲੈ ਰਹੇ ਹੋ, ਕੈਫੇਟੇਰੀਆ ਮੁਫਤ ਇੰਜੋਏ ਕਰ ਰਹੇ ਹੋ, ਤੁਸੀਂ ਅਗਰ ਫੈਡਰਲ ਲੌਜਿਸ ਲਾ ਰਹੇ ਹੋ, ਤੇ ਸੂਬਾਈ ਹਕੂਮਤਾਂ ਨੇ ਵੀ ਬਣਾਏ ਨੇ ਇਹਨਾਂ ਦੀ ਰਿਹਾਇਸ਼ ਵਾਸਤੇ। ਉਹਨਾਂ ਸਸਤਾ ਖਾਣਾ ਤੇ ਗਰੀਬ ਨੂੰ ਨਹੀਂ ਮਿਲਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਔਰ ਇਸਲਾਮਾਬਾਦ ਵਿੱਚ ਸਾਰੇ ਆ KP ਹਾਊਸ ਹੈ, ਇਹ ਫਲਾਨਾ ਹਾਊਸ ਹੈ, ਤੇ KP ਹਾਊਸ 'ਚ ਜਾ ਕੇ ਤੇ ਮਹਿਫਲਾਂ ਲਾ ਰਿਹਾ, ਪੰਜਾਬ ਹਾਊਸ 'ਚ ਮਹਿਮਾਨਾਂ ਨੂੰ ਠਹਿਰਾਉਂਦੇ ਨੇ। ਡੂ ਯੂ ਨੋ ਤੁਸੀਂ ਜਿਹੜੇ ਕਈ ਸਾਫੀ ਜਾ ਕੇ ਠਹਿਰੇ ਨੇ, ਅੱਜ ਵੀ ਠਹਿਰਦੇ ਨੇ। ਮੈਂ ਜਿਹੜੀ ਅੱਗੇ ਗੱਲ ਕੀਤੀ ਕਿ ਜਿਹੜੀ ਸਾਡੀ ਮਿਡਲ ਕਲਾਸ ਦੀ ਸਾਫਤ ਹੈ, ਇਹਨਾਂ ਨੇ ਕੀ ਸਾਫਤ ਕਰਨੀ ਜਿਹੜੇ ਜਾ ਕੇ ਤੇ ਖੁਦ ਆਪਣੇ ਵਾਸਤੇ ਰਾਇਤ ਮੰਗ ਲੈਣ? ਮੈਂ ਆਪਣੇ ਵਾਸਤੇ ਰਾਇਤ ਮੰਗ ਲਾਂਗਾ, ਮੈਨੂੰ ਉਹ ਕਿਸੇ ਪੰਜਾਬ ਹਾਊਸ 'ਚ ਇੱਕ ਕਮਰਾ ਦੇ ਦੇਣਗੇ, ਮੇਰੀ ਫੈਮਿਲੀ ਨੂੰ ਕਮਰਾ ਦੇ ਦੇਵਾਂਗੇ, ਤੇ ਕੱਲ ਨੂੰ ਮੈਂ ਆਪਣੇ ਤਬਕੇ ਵਾਸਤੇ, ਆਪਣੀ ਆਵਾਮ ਵਾਸਤੇ ਆਵਾਜ਼ ਚੁੱਕ ਸਕਾਂਗਾ, ਮੈਂ ਉਹਨਾਂ ਦੇ ਖਿਲਾਫ ਕੋਈ ਬੋਲ ਸਕਾਂਗਾ। ਮੈਂ ਫੇਵਰ ਲਈ ਨਹੀਂ ਬੋਲ ਸਕਾਂਗਾ, ਕਦੇ ਗਿਫਟ ਦੇ ਨਾਂ ਤੇ ਲੈ ਲਈ, ਕਦੇ ਕੁਛ ਤੇ ਲੈ ਲਈ। ਤੇ ਇਹ ਤਰੀਕਾਕਾਰ ਜਦ ਤੱਕ ਸਾਡੇ ਅੰਦਰ ਇੱਕ ਸ਼ਊਰ, ਔਰ ਸਾਡੀ ਸਿਵਲ ਸੁਸਾਇਟੀ ਵੀ ਇੰਝ ਹੀ ਹੋ ਗਈ। ਤੁਸੀਂ ਐਜੂਕੇਸ਼ਨ ਨਾਲ ਤਾਲੁਕ ਰੱਖਦੇ ਹੋ, ਤੁਹਾਨੂੰ ਪਤਾ ਹੈ ਕਿ ਪ੍ਰੋਫੈਸਰ ਹਜ਼ਰਾਤ ਉਹ ਕੀ ਕਰ ਰਹੇ ਨੇ, ਸ਼ੋਬਿਆਂ ਦੇ ਸਰਬਰਾਹ ਕੀ ਕਰ ਰਹੇ ਨੇ, ਉਹ ਕੋਈ ਨਾ ਕੋਈ ਸਿਫਾਰਿਸ਼ ਲੱਭ ਰਹੇ ਹੁੰਦੇ ਨੇ, ਮਿਨਿਸਟਰੀ ਦੀ ਮਿੰਨਤਾਂ ਤਰਲੇ ਕਰ ਰਹੇ ਹੁੰਦੇ ਨੇ ਤਾਂ ਕਿ ਸਾਨੂੰ ਅੱਗੇ ਪ੍ਰਮੋਸ਼ਨ ਮਿਲ ਜਾਏ, ਕਰਨਾ ਸਾਨੂੰ ਕੁਛ ਨਾ ਪਵੇ, ਸਾਨੂੰ ਪੈਸੇ ਮਿਲ ਜਾਣ। ਇਹ ਸਿਸਟਮ ਤੁਹਾਡੀ ਜੈਨਜ਼ੀ ਦੀ ਪਾਕਿਸਤਾਨ ਦੇ ਟੈਲੈਂਟ ਨੂੰ ਖਾ ਰਿਹਾ ਹੈ, ਪਾਕਿਸਤਾਨ ਦੇ ਨੌਜਵਾਨਾਂ ਦੀਆਂ ਉਮੰਗਾਂ ਦਾ ਕਾਤਲ ਬਣਿਆ ਹੈ, ਉਹਨਾਂ ਦੇ ख्वाबां ਦਾ ਕਾਤਲ ਬਣਿਆ ਹੈ। ਵਾਲਿदैन ਤਬਾਹ ਹੋ ਗਏ ਨੇ ਫੀਸਾਂ ਦੇ ਦੇ, ਉਹਨਾਂ ਦੀਆਂ ਕਮਰਾਂ ਦੂਰੀਆਂ ਹੋ ਗਈਆਂ। ਪ੍ਰਾਈਵੇਟ ਯੂਨੀਵਰਸਿਟੀ 'ਚ ਅਗਰ ਤੁਸੀਂ ਕਿਸੇ ਨੂੰ ਡਾਕਟਰ ਬਣਾਉਣਾ ਹੈ, ਹਾਂ, ਤੇ ਕਰੋੜਾਂ ਦੀ ਗੇਮ ਹੋ ਗਈ ਹੁਣ। ਔਰ ਜਿਹੜੇ ਨਲਾਇਕ ਬੱਚੇ ਨੇ, ਪੈਸੇ ਵਾਲਿਆਂ ਦੇ ਬੱਚੇ ਨੇ, ਉਹ ਜਾਲੀ ਡਿਗਰੀਆਂ ਲੈ ਲੈਂਦੇ ਨੇ। ਇੱਥੇ ਪਰਚੇ ਮਗੇ ਅਗਰ ਕੋਈ SDO ਦਾ ਇਮਤਿਹਾਨ ਹੈ, ਫਲਾਂ ਇਮਤਿਹਾਨ ਹੈ, ਤੇ ਉਹ ਪਰਚੇ ਘਰਾਂ 'ਚ ਪਹੁੰਚ ਗਏ ਨੇ। ਸੈਟਲਮੈਂਟ ਪਹਿਲੇ ਹੀ ਹੋ ਗਈ। ਤੇ ਯਾਰ ਇਹ ਕੋਈ ਜ਼ੁਲਮ, ਕੋਈ ਇੰਤਹਾ ਹੁੰਦੀ ਹੈ। ਤੁਸੀਂ ਇਹ ਤੇ ਸੋਚੋ ਨਾ, ਜਿਹੜੀ ਗਵਰਨਮੈਂਟ 'ਚ ਬੈਠੇ ਕਿ ਪੋਲੀਟੀਕਲ ਕਿਆਦਤ, ਉਲਮਾ ਦੀ ਕਿਆਦਤ, ਜਿਹੜੇ ਆਪਣੇ ਆਪ ਨੂੰ ਦੀਨਦਾਰ ਕਹਿ ਰਹੇ ਨੇ, ਦੀਨ ਦੀ ਸਰਬਲੰਦੀ ਵਾਸਤੇ ਗੱਲਾਂ ਕਰ ਰਹੇ ਨੇ, ਕਿ ਯਾਰ ਤੁਸੀਂ ਇਹ ਇੱਧਰ ਵੀ ਕਦੇ ਧਿਆਨ ਕੀਤਾ ਜੀ? ਜਿਹੜੀ ਇਸ ਮੁਲਕ ਦਾ ਮੁਸਤਕਬਲ ਹੈ, ਨਹੀਂ ਕਰ ਰਿਹਾ ਜੀ ਸਭ, ਖਾਸ ਤੌਰ ਤੇ ਨੌਜਵਾਨ ਨਸਲ ਜਿਨੇ ਅੱਗੇ ਵਧਣਾ ਹੈ ਔਰ ਮੁਲਕ ਸੰਭਾਲਣਾ। ਮੈਨੂੰ ਤਾਂ ਲੱਗ ਰਿਹਾ ਕਿ ਬਾਈ ਡਿਜ਼ਾਈਨ ਜਿਹੜਾ ਨਾ ਪੂਰੀ ਪਲੈਨਿੰਗ ਦੇ ਨਾਲ ਜਿਹੜਾ ਵੀ ਡਿਪਰਾਈਵ ਰੱਖਿਆ ਜਾ ਰਿਹਾ ਕਿ ਸਾਡੇ ਵਾਸਤੇ ਕੋਈ ਚੈਲੰਜ ਨਾ ਬਣ ਜਾਏ। ਚੈਲੰਜ ਨਾ ਬਣੇ। ਦੇਖੋ ਇੱਥੇ ਦੇ ਪ੍ਰੋਫੈਸ਼ਨ ਯਾਰ, ਇੰਜੀਨੀਅਰ, ਇਲੈਕਟ੍ਰੀਕਲ ਇੰਜੀਨੀਅਰ, ਮਕੈਨੀਕਲ ਇੰਜੀਨੀਅਰ, ਸਿਵਲ ਇੰਜੀਨੀਅਰ, ਮੈਂ ਕਿ ਦੇਖੋ ਕੋਈ ਐਵੇਂ ਤਾਂ ਨਹੀਂ ਨਾ ਇਹ ਹਾਂ ਟੈਕਨੋਲੋਜੀ ਦੇ ਵਿੱਚ ਉਹਨਾਂ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ। ਉਹ ਬੇਰੁਜ਼ਗਾਰ ਨੇ, ਅਗਰ ਤਨਖਾਹ ਮਿਲ ਰਹੀ ਹੈ ਤਾਂ ਉਹਨਾਂ ਨੂੰ 35,000 40,000 ਬੇਸ਼ੁਮਾਰ ਤੇ ਡਿਗਰੀਆਂ ਲੈ ਕੇ ਤੇ ਅਕੈਡਮੀਆਂ 'ਚ ਪੜ੍ਹਾ ਰਹੇ ਨੇ 15-20,000 ਦੇ ਉੱਤੇ। ਤੇ ਇਹ ਜਿਹੜੇ ਅਨਪੜ੍ਹ MNA MPA ਇਹ ਤਨਖਾਹਾਂ ਲੈ ਰਹੇ ਨੇ, ਕਹਿੰਦੇ ਸਾਨੂੰ ਤਨਖਾਹ ਦਿਓ, ਸਾਨੂੰ ਬਲੂ ਪਾਸਪੋਰਟ ਦਿਓ, ਫੈਮਲੀਆਂ ਨੂੰ ਵੀ ਦਿਓ, ਜੇ ਰਿਟਾਇਰ ਹੋ ਜਾਂਦੇ ਉਹਨਾਂ ਨੂੰ ਵੀ ਦਿਓ। ਯਾਰ ਇਹ ਜ਼ੁਲਮ ਹੈਗਾ। ਤੇ ਤੁਸੀਂ ਅਖੀਰ ਰਿਜ਼ਲਟ ਕੀ ਨਿਕਲੇਗਾ ਕਿ ਇਹ ਜ਼ਿਹਨ ਦੇ ਵਿੱਚ ਰੱਖਣ। ਮੈਂ ਇੱਥੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਇਹਦਾ ਗਵਾਹ ਹੋ ਕਿ ਸਾਊਥ ਏਸ਼ੀਆ ਨੂੰ ਹੀ ਲੈ ਲਓ। ਇੰਡੀਆ ਦੀ ਮਿਸਾਲ ਹੁਣ ਤੁਹਾਡੇ ਸਾਹਮਣੇ ਆਈ, ਬੰਗਲਾਦੇਸ਼ ਵਿੱਚ ਤੁਹਾਡੇ ਸਾਹਮਣੇ ਰਹੀ, ਸ੍ਰੀਲੰਕਾ ਦੀ ਰਾਜਾ ਪਾਕਸੇ ਨੂੰ ਨੱਸਣਾ ਪਿਆ, ਨੇਪਾਲ ਦੀ ਤੁਹਾਡੇ ਸਾਹਮਣੇ ਰਹੀ। ਤੇ ਬਸ ਅੱਗੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਠੀਕ ਹੋ ਗਿਆ, ਦੇਖ ਲਓ। ਬਸ ਫਿਰ ਅੱਗੇ ਇੱਥੇ ਮੇਰਾ ਖਿਆਲ ਹੈ ਅਸੀਂ ਇਹ ਟੌਪਿਕ ਨੂੰ ਇੱਥੇ ਬਸ ਕਰ ਦੇਣਾ। ਬਸ ਕਰ ਦੀ, ਅੱਗੇ ਮੈਂ ਮਜ਼ੀਦ ਕਹਿਣਾ ਨਹੀਂ ਚਾਹੁੰਦਾ। ਮੈਸੇਜ ਫਿਰ ਅੱਜ ਇਹਨਾਂ ਨੂੰ ਹੀ ਦੇ ਦਿਓ। ਮੈਸੇਜ ਇਹਨਾਂ ਨੂੰ ਹੀ ਦੇ ਦਿੰਦੇ ਕਿ ਵੀ ਅਸੀਂ ਆਪਣੇ ਨੌਜਵਾਨਾਂ ਨੂੰ ਵੀ ਮੈਸੇਜ ਦੇਵਾਂਗੇ, ਤਾਲੀਮ ਯਾਫਤਾ ਨੌਜਵਾਨਾਂ ਨੂੰ ਮੈਸੇਜ ਦੇਵਾਂਗੇ ਕਿ ਤੁਸੀਂ ਹਾਲਾਤ ਤੋਂ ਨਾ ਘਬਰਾਓ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅੱਜ ਅਗਰ ਤੁਹਾਡੇ ਵਾਸਤੇ ਮਾਯੂਸੀ ਹੈ, ਇਸ ਸਿਸਟਮ ਦੇ ਵਿੱਚ ਮਾਯੂਸੀ ਹੈ, ਇਸ ਸਿਸਟਮ ਦੇ ਮੈਕੈਨਿਜ਼ਮ ਨੂੰ ਸਮਝੋ, ਆਪਣੀ ਪੋਲੀਟੀਕਲ ਕਿਆਦਤ ਦੇ ਮਾਈਂਡਸੈਟ ਨੂੰ ਸਮਝੋ, ਔਰ ਆਪਣੇ ਮੁਸਤਕਬਲ ਵਾਸਤੇ ਖੁਦ ਗੌਰ ਕਰੋ। ਆਪਣੀ ਐਜੂਕੇਸ਼ਨ ਤੇ ਤੁਸੀਂ ਕਤਨ ਕੰਪਰੋਮਾਈਜ਼ ਨਹੀਂ ਕਰਨਾ, ਕਿਉਂਕਿ ਪਾਕਿਸਤਾਨ ਦਾ ਨੌਜਵਾਨ ਹੀ ਪਾਕਿਸਤਾਨ ਦਾ ਮੁਸਤਕਬਲ ਹੈਗਾ।
ਉਮਰਾ ਦੇ ਨੌਜਵਾਨ ਇਹਦਾ ਮੁਸਤਕਬਲ ਨਹੀਂ, ਮਿਡਲ ਕਲਾਸ ਦੇ ਨੌਜਵਾਨ ਹੀ ਇਹਦਾ ਮੁਸਤਕਬਲ ਹੈ। ਤੇ ਤੁਸੀਂ ਕੈਰੀ ਆਨ, ਜਦੋਂ ਜਾਰੀ ਰੱਖੋ, ਇਨਸ਼ਾਅੱਲਾ ਤਬਦੀਲੀ ਜ਼ਰੂਰ ਆਏਗੀ।